ਕੈਨੇਡਾ ਵਿਖੇ ਹਿੰਦੂ ਮੰਦਰ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ। ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਸਿੱਖ ਨੌਜਵਾਨ ਦੇ ਕਤਲ ਨਾਲ ਜੋੜਨ ਤੇ ਪਿਤਾ ਤਰਸੇਮ ਸਿੰਘ ਦਾ ਪ੍ਰਤੀਕਰਮ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਵੱਲੋਂ ਪਾਏ ਗਏ ਅਹਿਮ ਮਤਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਪ੍ਰੀਖਿਆਵਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਤੋਂ ਮਨਾਹੀ ਅਤੇ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਦੀ ਮਨਾਹੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਤਰਿਮ ਕਮੇਟੀ ਸਿੱਖ ਭਾਵਨਾਵਾਂ ਨਾਲ ਖੜਨ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਬੀਤੇ ਦਿਨੀ ਕੈਨੇਡਾ ਵਿੱਚ ਹਿੰਦੂ ਮੰਦਰ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਸਿੱਖਾਂ ਖਿਲਾਫ ਬਿਰਤਾਂਤ ਸਿਰਜਿਆ ਗਿਆ ਹੈ ਤੇ ਇਸ ਘਟਨਾ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਸਿੱਖਾਂ ਨੇ ਹਿੰਦੂ ਮੰਦਰ ਤੇ ਹਮਲਾ ਕੀਤਾ ਹੈ, ਜਦਕਿ ਸਿੱਖ ਹਮੇਸ਼ਾ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹਨ। ਇਹ ਪੰਜੇ ਥੋੜੇ ਦਿਨਾਂ ਦੇ ਵਿੱਚ ਹੀ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੀ ਰਿਪਰੈਜ਼ੈਂਟੇਸ਼ਨ ਦੇਣਗੇ। ਆ ਇੱਕ 30/10/24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ। ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ, ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ, ਉਡਾਨ ਭਵਨ ਵੱਲੋਂ ਇਹ ਜਾਰੀ ਹੋਈ ਹੈ। ਇਹਦੇ ਵਿੱਚ ਸਪੈਸੀਫਿਕ ਤੌਰ ਦੇ ਉੱਤੇ ਇਹ 4 ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ, ਕਿਉਂਕਿ ਸਿੱਧੇ ਸ਼ਬਦਾਂ 'ਚ ਕਿਰਪਾਨ ਉੱਦਾਂ ਸਾਡੇ ਕਕਾਰਾਂ ਦੇ ਤੌਰ ਤੇ ਅਸੀਂ ਸ੍ਰੀ ਸਾਹਿਬ ਕਹਿੰਦੇ ਹਾਂ। ਕਿਰਪਾਨ ਕੈਰੀਡ ਬਾਈ ਸਿੱਖ ਪੈਸੰਜਰ not permitted for stop on any entry on person in domestic routes of fully domestic flights operating from domestic terminals are allowed. However, blade of kirpan should not exceed 15/24 centimeter 6 inch and total length of the kirpan should not exceed 9 inches. ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ, ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ। ਬਹੁਤਿਆਂ ਥਾਵਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾਂ ਮਿਲ ਗਈਆਂ, ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੇ ਜਿੱਦਾਂ ਇੱਕ ਦੁੱਖ ਦੀ ਆਰ ਲਾ ਕੇ ਦੇਖਣੀ ਹੁੰਦੀ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15-20 ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਕੈਨੇਡਾ ਅੰਦਰ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਦੀ ਨਿਖੇਧੀ ਕਰਦੀ ਹੈ। ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਬੀਤੇ ਦਿਨੀ ਆਪਸ ਵਿਚਾਰਾਂ ਦੇ ਬਖਰੇਵੇਂ ਤੇ ਟਕਰਾਅ ਨੂੰ ਹਿੰਦੂ ਧਰਮ ਦੇ ਮੰਦਰ ਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ਼ ਨੂੰ ਢਾਹ ਲਗਾਉਣ ਦੀ ਨੀਵੇਂ ਪੱਧਰ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ। ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਹਮਲੇ ਬਾਰੇ ਸਿੱਖ ਸੋਚ ਵੀ ਨਹੀਂ ਸਕਦੇ। ਸਿੱਖਾਂ ਦਾ ਇਤਿਹਾਸ ਸਰਬੱਤ ਦੇ ਭਲੇ ਦੀ ਰੋਸ਼ਨੀ ਵਿੱਚ ਦੂਸਰੇ ਧਰਮਾਂ ਦੀ ਰਖਵਾਲੀ ਕਰਨ ਵਾਲਾ ਰਿਹਾ ਹੈ। 9ਵੇਂ ਪਾਤਸ਼ਾਹ ਦੀ ਸ਼ਹਾਦਤ ਇਸ ਦੀ ਉਘੜਵੀਂ ਮਿਸਾਲ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਸਰਹੰਦ ਫਤਿਹ ਕੀਤਾ ਤੇ ਇਹ ਸਾਡਾ ਇਤਿਹਾਸ ਦੱਸਦਾ ਕਿ ਉੱਥੇ ਜਿਹੜੀ ਵੱਡੀ ਮਸਜਿਦ ਸੀ ਉਹਦੇ ਵੱਲ ਨੂੰ ਵੀ ਸਿੱਖ ਤੁਰੇ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਦੇਸ਼ ਕੀਤਾ ਸੀ ਸਾਡਾ ਝਗੜਾ ਕਿਸੇ ਧਾਰਮਿਕ ਸਥਾਨਾਂ ਦੀਆਂ ਬਿਲਡਿੰਗਾਂ ਨਾਲ ਨਹੀਂ, ਸਾਡਾ ਝਗੜਾ ਸਿਧਾਂਤਕ ਆ। ਤੇ ਅੱਜ ਵੀ ਸਿੱਖ ਉਸ ਗੱਲ ਦੇ ਉੱਤੇ ਆਪਣੀ ਜਿਹੜੀ ਆ ਉਹ ਪੂਰਤੀ ਕਰਦਾ ਆ। ਹਾਲ ਹੀ ਅੰਦਰ ਕੈਨੇਡਾ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਕੀਤਾ ਗਿਆ ਹੈ, ਇਹ ਸਿੱਧੇ ਤੌਰ ਤੇ ਇੱਕ ਸੋਚੀ ਸਮਝੀ ਨੀਤੀ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਵਿੱਚ ਦੇਸ਼ ਪ੍ਰਤੀ ਬੇਵਿਸ਼ਵਾਸੀ ਦੀ ਭਾਵਨਾ ਵੱਧ ਰਹੀ ਹੈ। ਬੀਤੇ ਸਮੇਂ ਜਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਅਤੇ ਵਿਦੇਸ਼ਾਂ ਅੰਦਰ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਸਰਦਾਰ ਰਿਪੂਦਮਨ ਸਿੰਘ ਜੀ ਮਾਲਕ, ਸਰਦਾਰ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੇ ਕਤਲ ਦੇ ਦੋਸ਼ ਸਰਕਾਰਾਂ ਤੇ ਏਜੰਸੀਆਂ ਤੇ ਇਹ ਲੱਗੇ ਕਈ ਸਵਾਲ ਪੈਦਾ ਕਰਦੀ ਹੈ। ਕਿਉਂਕਿ ਉੱਥੇ ਅਸੀਂ ਨਹੀਂ ਕਹਿੰਦੇ, ਉਹਨਾਂ ਦੀਆਂ ਏਜੰਸੀਆਂ ਕਹਿੰਦੀਆਂ, ਪਰ ਇਹ ਸਵਾਲ ਕਈ ਇਸ ਗੱਲ ਦੇ ਪਿੱਛੇ ਖੜੇ ਹੁੰਦੇ ਆ। ਸ਼੍ਰੋਮਣੀ ਕਮੇਟੀ ਸਪਸ਼ਟ ਕਰਨਾ ਚਾਹੁੰਦੀ ਹੈ
ਕਿ ਦੇਸ਼ ਵਿਦੇਸ਼ ਅੰਦਰ ਵੱਸਦੇ ਹਰ ਸਿੱਖ ਦੀ ਜਾਨ ਕੌਮ ਲਈ ਕੀਮਤੀ ਹੈ, ਚਾਹੇ ਦੇਸ਼ ਵਿੱਚ ਆ ਤੇ ਚਾਹੇ ਵਿਦੇਸ਼ ਵਿੱਚ ਆ। ਜੇਕਰ ਕਿਸੇ ਦਾ ਕੋਈ ਜੁਰਮ ਹੈ ਤਾਂ ਉਸ ਵਿਰੁੱਧ ਕਾਨੂੰਨੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿੱਚ ਵੀਜ਼ੇ ਕੱਟਣ ਵੱਡੀ ਚਿੰਤਾ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਹੈ ਜੋ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸ਼ਰਧਾਲੂਆਂ ਲਈ ਖੁੱਲ੍ਹੇ ਵੀਜ਼ਿਆਂ ਦੀ ਮੰਗ ਕਰਦੀ ਹੈ ਤੇ ਸਿੱਖ ਸੰਸਥਾ ਨੂੰ ਮਿਲਦੇ ਇਹਨਾਂ ਵੀਜ਼ਿਆਂ ਵਿੱਚ ਵੱਡੀ ਕਟੌਤੀ ਕਰਨੀ ਸਿੱਖ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਸੱਟ ਮਾਰਨੀ ਹੈ। ਤੇ ਅਸੀਂ ਯਤਨ ਕਰਾਂਗੇ ਕਿ ਜੇ ਸਾਡਾ ਜਿਹੜਾ ਹੁਣ ਬਣਿਆ ਪੈਨਲ ਜਿਹੜਾ ਸ੍ਰੀ ਸਾਹਿਬ ਦੇ ਮਸਲੇ ਤੇ ਮਿਲੂਗਾ, ਨਹੀਂ ਤਾਂ ਹੋਰ ਇੱਕ ਪੈਨਲ ਬਣਾਵਾਂਗੇ ਜਿਹੜੇ ਪਾਕਿਸਤਾਨ ਅੰਬੈਸੀ ਨੂੰ ਵੀ ਮਿਲ ਕੇ ਆਊਗਾ, ਤਾਂ ਕਿ ਇਹ ਭਵਿੱਖ ਦੇ ਵਿੱਚ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਾ ਕੀਤਾ ਜਾਵੇ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਤੇ ਲਾਏ ਨਜਾਇਜ਼ NSA ਕਾਰਨ ਸਰਕਾਰ ਨੂੰ ਝਾੜ ਪਈ ਹੈ। ਅਗਲੀ ਸੁਣਵਾਈ ਤੇ ਸਾਰੇ ਤੱਥ ਸਾਹਮਣੇ ਰੱਖੇ ਜਾਣਗੇ। ਉਹਨਾਂ ਕਿਹਾ ਕਿ ਜੋ ਸਿੱਖ ਨੌਜਵਾਨ ਸਾਲ 2 ਸਾਲ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਹੋਏ ਹਨ, ਹੁਣ ਉਹਨਾਂ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਦੇ ਕਦੇ ਕਿਸੇ ਨਾਲ ਸਬੰਧ ਦੱਸੇ ਜਾ ਰਹੇ ਹਨ, ਕਦੇ ਕਿਸੇ ਨਾਲ। ਉਹਨਾਂ ਕਿਹਾ ਕਿ ਇਹ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਲਈ ਰਚੀ ਗਈ ਵੱਡੀ ਸਾਜ਼ਿਸ਼ ਹੈ ਤੇ ਸਾਨੂੰ ਸਭ ਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਕਿਸ ਤਰੀਕੇ ਨਾਲ ਬਦਨਾਮ ਕਰਕੇ ਜਾਂ ਕਿ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾਣ ਕੇ ਉਹ ਕਿ ਹਰੇਕ ਚੀਜ਼ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ। ਜਿਹੜੇ ਬੰਦੇ 1.5 2 ਸਾਲ ਤੋਂ ਜੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਜੀ ਅੱਜ ਇਹਨਾਂ ਨੂੰ ਚੇਤਾ ਰਿਹਾ ਜੀ ਉਹਦੇ ਫਲਾਣੇ ਨਾਲ ਸੰਬੰਧ ਹੈ, ਉਹਦੇ ਢਿੰਗੜੇ ਨਾਲ ਸੰਬੰਧ ਹੈ। ਮੇਰੇ ਖਿਆਲ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਸੰਗਤ ਤੋਂ ਸਮਝਣ ਡੈ ਪਈ ਆ। ਭਾਈ ਸਾਹਿਬ ਜਿਹੜੀ NSA ਲਗਾਈ ਗਈ ਹੈ ਹਾਈ ਕੋਰਟ ਦੇ ਵਿੱਚ ਸਟੇਟਸ ਕੀ ਹੈ ਇਸ ਵੇਲੇ ਲੇਟੈਸਟ ਜੋ ਸਰਕਾਰ ਨੂੰ ਵੀ ਜਿਹੜਾ ਪਿਛਲੇ ਦਿਨਾਂ 'ਚ ਝਾੜ ਪਈ ਸੀ, ਇਸ ਵੇਲੇ ਸਟੇਟਸ ਕੀ ਹੈ ਕਿ ਸਰਕਾਰ ਨੇ ਉਹ ਕਾਫੀ ਉਹ ਦਿਨ 4 ਤਰੀਕ ਨੂੰ 5 ਤਰੀਕ ਨੂੰ ਕਾਫੀ ਝਾੜ ਪਈ ਇਹਨਾਂ ਨੂੰ, ਹੁਣ ਅਗਲੀ 4 ਤਰੀਕ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਪਈ ਫਸਲ ਨੂੰ ਨਾ ਖਰੀਦਣਾ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਦਾ ਹੈ। ਉਹਨਾਂ ਕਿਹਾ ਕਿ ਮਹੀਨਿਆਂ ਦੀ ਮਿਹਨਤ ਮਗਰੋਂ ਕਿਸਾਨ ਆਪਣੇ ਅਨਾਜ ਨੂੰ ਮਿੱਥੀ MSP ਤੇ ਵੇਚਣ ਲਈ ਮੰਡੀਆਂ ਵਿੱਚ ਆਏ ਹੋਏ ਹਨ, ਜਿੱਥੇ ਦਿਹਾੜੀਦਾਰ ਮਜ਼ਦੂਰ ਵੀ ਹਨ। ਮੰਡੀਆਂ 'ਚੋਂ ਫਸਲ ਨਾ ਚੁੱਕਣ ਕਾਰਨ ਕਿਸਾਨਾਂ ਦੇ ਨਾਲ ਆੜ੍ਹਤੀ ਵੀ ਇਸ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ਤੋਂ ਅਨਾਜ ਖਰੀਦਣ ਤੋਂ ਮਗਰੋਂ ਉਹਨੂੰ ਸਰਕਾਰੀ ਗੋਦਾਮਾਂ ਜਾਂ ਸ਼ੈਲਰਾਂ ਵਿੱਚ ਨਹੀਂ ਪਹੁੰਚਾ ਰਹੀ, ਜੋ ਕਿ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਨਾਲ ਹੀ ਬਿਹਾਰ ਤੋਂ ਆਏ ਮਜ਼ਦੂਰਾਂ ਨੂੰ ਠੇਕੇਦਾਰਾਂ ਵੱਲੋਂ ਘੱਟ ਦਿਹਾੜੀ ਤੇ ਥੋੜ੍ਹੀਆਂ ਸੁਵਿਧਾਵਾਂ ਮਿਲਦੀਆਂ ਹਨ। ਮੰਡੀਆਂ ਵਿੱਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪਾਣੀ ਦੀ ਸਹੂਲਤ ਹੈ। ਅਣਖਰੀਦੀ ਫਸਲ ਦੇ ਕਾਰਨ ਕਿਸਾਨਾਂ ਨੂੰ ਰਾਤਾਂ ਮੰਡੀਆਂ ਵਿੱਚ ਬਿਤਾਉਣੀਆਂ ਪੈ ਰਹੀਆਂ ਹਨ, ਜਿੱਥੇ ਅਕਸਰ ਬੇਗੋਰੀ ਫਸਲ ਚੋਰੀ ਹੋ ਜਾਂਦੀ ਹੈ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਇਹ ਵਿਵਸਥਾ ਆਉਣ ਨੂੰ ਰੋਲਣ ਨਾਲ ਪੰਜਾਬ ਲਈ ਉਹਨਾਂ ਦੀ ਅਣਦੇਖੀ ਅਤੇ ਵੈਰ ਵਿਰੋਧੀ ਨੀਤੀਆਂ ਨੂੰ ਜ਼ਾਹਰ ਕਰਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਗੱਲ ਹੀ ਨਹੀਂ ਕੀਤੀ ਜਾ ਰਹੀ। ਇਸੇ ਕਰਕੇ ਜ਼ਰੂਰੀ ਹੈ ਕਿ ਅਸੀਂ ਇਸ ਵਾਰ ਜ਼ਿਮਨੀ ਚੋਣਾਂ ਵਿੱਚ ਪੰਜਾਬ ਪ੍ਰਤੀ ਸੱਚੇ ਅਤੇ ਜ਼ਿੰਮੇਵਾਰ ਉਮੀਦਵਾਰ ਚੁਣੀਏ, ਜੋ ਪੰਜਾਬ ਦੇ ਅਸਲ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਧਾਨ ਸਭਾ ਵਿੱਚ ਪੇਸ਼ ਕਰ ਸਕਣ। ਇਹ ਮਾਲਵੇ ਦੀ ਬਹੁਤ ਵੱਡੀ ਮੰਡੀ ਹੈ, ਜਿੱਥੇ ਵਿਕਰੀ ਝੋਨੇ ਦੀ ਨਹੀਂ ਹੋ ਰਹੀ। ਸੈਂਟਰ ਦੇ ਰੇਲ ਵਜ਼ੀਰ ਤੇ ਮੋਦੀ ਸਰਕਾਰ ਸਪੈਸ਼ਲ ਵੀ ਨਹੀਂ ਭੇਜ ਰਹੀ ਕਿ ਗੋਦਾਮਾਂ ਦੇ ਵਿੱਚੋਂ ਬੋਰੀਆਂ ਚੱਕੀਆਂ ਜਾਣ, ਜਿਹਦੇ ਨਾਲ ਜਗ੍ਹਾ ਪੈਦਾ ਹੋਵੇ। ਹੁਣ ਨਵੇਂ ਸਿਰ ਦੀ ਫਸਲ ਗੋਦਾਮਾਂ ਦੇ ਵਿੱਚ ਜਾਵੇ, ਸ਼ੈਲਰਾਂ ਦੇ ਵਿੱਚ ਜਾਵੇ। ਸਾਰੇ ਪਾਸੇ ਇਹੋ ਜਿਹਾ ਬੁਰਾ ਹਾਲ ਹੈ ਕਿ ਐਤਕੀ ਜਿੰਨੀਆਂ ਮੰਡੀਆਂ ਦੇ ਵਿੱਚ ਮੈਂ ਗਿਆ, ਸਰਕਾਰ ਦਾ ਫਰਜ਼ ਹੁੰਦਾ ਕਿ ਹਰੇਕ ਮੰਡੀ ਦੇ ਵਿੱਚ ਲੈਟਰੀ ਨਾ ਹੋਣ, ਪਾਣੀ ਪੀਣ ਦਾ ਇੰਤਜ਼ਾਮ ਹੋਵੇ, ਪਰ ਉਹ ਵੀ ਕੋਈ ਇੰਤਜ਼ਾਮ ਨਹੀਂ ਹੈ। ਤੇ ਸ਼ਹਿਰ ਦੇ ਵਿੱਚ ਮੰਡੀ ਹੈ ਤੇ ਜਿਹੜੇ ਇੱਥੇ ਮਜ਼ਦੂਰ ਹੈ ਹੋਰ ਹੈ, ਉਹਨਾਂ ਨੂੰ ਬਾਹਰ ਬਹੁਤ ਦੂਰ ਜਾ ਕੇ ਆਪਣਾ ਪੇਟ ਸਾਫ਼ ਕਰਨਾ ਪੈਂਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਨਾ ਤਾਂ ਮੋਦੀ ਸਰਕਾਰ, ਨਾ ਆਮ ਪਾਰਟੀ ਦੀ ਸਰਕਾਰ
ਦੇ ਵਿੱਚ ਦਿਲਚਸਪੀ ਹੈ ਕਿ ਇਹ ਜਿੰਸ ਜਿਹਦੇ ਨਾਲ ਗਰੀਬਾਂ ਦਾ ਭਲਾ ਹੋਵੇ, ਕਿਉਂ ਕਰਕੇ ਗਰੀਬੀ ਦੇ ਵਿੱਚ ਹਿੰਦੁਸਤਾਨ ਨੂੰ ਬਹੁਤ ਥੱਲੇ ਗਿਣਿਆ ਜਾਂਦਾ ਹੈ ਕਿ ਇਹ ਗਰੀਬ ਮੁਲਕ ਹੈ ਤੇ ਜੇ ਪੰਜਾਬ ਸਾਰੇ ਦਾਣੇ ਦਿੰਦਾ ਹੈ ਤਾਂ ਉੱਥੇ ਵੀ ਬੁਰਾ ਹਾਲ ਹੋਇਆ ਹੋਇਆ ਹੈ। ਮੈਨੂੰ ਕਈਆਂ ਨੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਰਾਤ ਨੂੰ ਕੋਈ ਪਹਿਰਾ ਨਹੀਂ ਹੁੰਦਾ ਤੇ ਇੱਥੇ ਚੋਰੀ ਵੀ ਹੁੰਦੀ ਹੈ। ਹੋਰ ਵੀ ਇੱਥੇ ਕੰਮ ਮਾੜੇ ਹੋ ਰਹੇ ਹੈ ਜਿਹੜੇ ਕਿ ਨਹੀਂ ਹੋਣੇ ਚਾਹੀਦੇ। ਆਰਥਿਕ ਵੀ ਦੁਖੀ ਹੈ। ਬਿਹਾਰ ਤੋਂ ਜਿਹੜੀ ਸਾਡੀ ਲੇਬਰ ਆਈ ਹੈ ਉਹ ਵੀ ਦੁਖੀ ਹੈ। ਪਿੱਛੇ ਜੇ ਮੈਂ ਬਿਹਾਰ ਦੇ ਚੀਫ ਮਿਨਿਸਟਰ ਸਾਹਿਬ ਨਿਤੀਸ਼ ਕੁਮਾਰ ਨੂੰ ਵੀ ਚਿੱਠੀ ਲਿਖੀ ਸੀ ਕਿ ਬਿਹਾਰ ਦਾ ਮਜ਼ਦੂਰ ਇੱਥੇ ਆਇਆ ਹੋਇਆ ਹੈ ਤੇ ਮੰਡੀਆਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਤੇ ਤੁਸੀਂ ਸੈਂਟਰ ਨੂੰ ਜਿਹਦੇ ਨਾਲ ਤੁਹਾਡੀ ਰਾਏ ਮਿਲਦੀ ਹੈ ਉਸ ਤੋਂ ਇੱਥੇ ਤੇਜ਼ੀ ਦੇ ਆਓ ਕਿ ਇਹ ਸਾਰਾ ਕੁਝ ਚੱਕਿਆ ਜਾਵੇ। ਸੋ ਸਾਰੇ ਪਾਸੇ ਅਸੀਂ ਕੰਮ ਕਰ ਰਹੇ ਹਾਂ ਪਰ ਸਾਨੂੰ ਕੋਈ ਫੁਰਸਤ ਅਜੇ ਤੱਕ ਸਰਕਾਰ ਵੱਲੋਂ ਜਾਂ ਸੈਂਟਰ ਦੀ ਸਰਕਾਰ ਵੱਲੋਂ ਦਿਖ ਨਹੀਂ ਰਹੀ। ਜੇ ਝੋਨਾ ਨਹੀਂ ਵਿਕਿਆ ਤੇ ਸਾਡਾ ਵਪਾਰੀ ਸਾਡੇ ਦੁਕਾਨਦਾਰਾਂ ਦਾ ਵੀ ਹਾਲ ਬਹੁਤ ਬੁਰਾ ਹੈ। ਐਤਕੀ ਦੁਕਾਨਦਾਰਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ। ਉਹਨਾਂ ਦੇ ਸਮਾਨ ਦੀ ਵਿਕਰੀ ਨਹੀਂ ਹੋਈ ਤੇ ਉਹ ਵੀ ਬਹੁਤ ਦੁਖੀ ਹੈਗੇ ਹੈ। ਇੱਥੇ ਕੋਈ ਵੀ ਧਿਆਨ ਦੇਣ ਦੇ ਲਈ ਕਦੇ ਕੋਈ ਚੀਫ ਮਿਨਿਸਟਰ ਕਦੇ ਕੋਈ ਨਹੀਂ ਆਇਆ ਤੇ ਜਿਹੜੇ ਸਾਡੇ ਗਵਰਨਰ ਸਾਹਿਬ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ 2-4 ਮੰਡੀਆਂ ਦਾ ਗੇੜਾ ਲਾ ਦਿਓ ਤੇ ਸ਼ਾਇਦ ਕੰਮ ਹਿੱਲ ਜੇ ਤੇ ਸੈਂਟਰ ਤੋਂ ਸਪੈਸ਼ਲਾਂ ਆਉਣੀਆਂ ਸ਼ੁਰੂ ਹੋ ਜਾਣ। ਰੇਲਵੇ ਦੇ ਵਜ਼ੀਰ ਸਾਡੇ ਬਿੱਟੂ ਜੀ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ। ਪੰਜਾਬ ਦੇ ਬਾਰੇ ਬੇਸ਼ੱਕ ਆਮ ਪਾਰਟੀ ਦੀ ਇੱਥੇ ਸਰਕਾਰ ਹੈ ਪਰ ਹੈਗੇ ਤਾਂ ਸਾਰੇ ਪੰਜਾਬੀ ਹੈ ਤੇ ਪੰਜਾਬੀ ਦਾ ਖਿਆਲ ਰੱਖਣਾ ਬਿੱਟੂ ਜੀ ਦੇ ਲਈ ਬਹੁਤ ਜ਼ਰੂਰੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਇਹ ਬਹੁਤ ਤਰਸਯੋਗ ਹੈ ਕਿ ਇੰਨਾ ਅਨਾਜ ਜਿਹੜਾ ਸਾਡੇ ਜ਼ਿਮੀਂਦਾਰਾਂ ਨੇ ਪੈਦਾ ਕੀਤਾ ਕਿਸਾਨਾਂ ਨੇ ਤੇ ਲੇਬਰ ਨੇ ਇਹਦਾ ਅੱਜ ਕੋਈ ਮੁੱਲ ਨਹੀਂ ਹੈਗਾ। ਕਿ ਅਕਲ ਆਊਗੀ ਸਰਕਾਰ ਕੋਲੇ ਸੈਂਟਰ ਦੀ ਤੇ ਪੰਜਾਬ ਦੀ ਤੇ ਗਵਰਨਰ ਵੀ ਇੱਥੇ ਦੇਖਣ ਆਉਣਗੇ ਤੇ ਮੈਂ ਤਾਂ ਹਾਈ ਕੋਰਟ ਦੇ ਜੱਜਾਂ ਨੂੰ ਵੀ ਅਪੀਲ ਕਰਦਾ ਕਿ ਜੇ ਇੱਥੇ ਕੋਈ ਨਹੀਂ ਬੋਲ ਰਿਹਾ ਤੁਸੀਂ ਮੇਰੀ ਪੁਕਾਰ ਸੁਣ ਕੇ ਸਿੱਧਾ ਤੁਸੀਂ ਕੇਸ ਕਰ ਸਕਦੇ ਹੋ, ਸਰਕਾਰ ਨੂੰ ਬੁਲਾ ਸਕਦੇ ਹੋ ਕਿ ਤੁਸੀਂ ਝੋਨਾ ਕਿਉਂ ਨਹੀਂ ਚੱਕ ਰਹੇ। ਤਾਂ ਮੈਂ ਹਾਈ ਕੋਰਟ ਦੇ ਜੱਜਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਸਾਡੀ ਪੁਕਾਰ ਸੁਣੋ ਕਿਉਂਕਿ ਇੱਥੇ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਔਰ ਇਹ ਇੰਨਾ ਅਨਾਜ ਖਰਾਬ ਹੋ ਜਾਣਾ ਇਹ ਜ਼ੁਲਮ ਹੈ ਤੇ ਜ਼ਬਰ ਹੈ ਤੇ ਮੈਂ ਸਮਝਦਾ ਕਿ ਇਹਨੂੰ ਸਾਂਭਣ ਦੀ ਜ਼ਰੂਰਤ ਹੈ। ਆਸ ਕਰਦਾ ਕਿ ਸਾਡੀ ਗੱਲ ਸੁਣੀ ਜਾਊਗੀ। ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਸੇਕ ਬਠਿੰਡਾ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਿਆ ਹੈ, ਜਿੱਥੇ ਝੋਨੇ ਦੀ ਖਰੀਦ ਨੂੰ ਲੈ ਕੇ ਹੋਏ ਵਿਵਾਦ ਵਿੱਚ ਪੁਲਿਸ ਵੱਲੋਂ ਅੰਨ੍ਹੇਵਾਹ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਵਿੱਚ ਕਈ ਕਿਸਾਨਾਂ ਦੇ ਫੱਟੜ ਹੋਣ ਦੀ ਖਬਰ ਹੈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਵੀ ਪੁਲਿਸ ਦੀਆਂ ਕਈ ਗੱਡੀਆਂ ਦੀ ਭੰਨਤੋੜ ਕੀਤੀ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਰਾਏ ਕਲਾਂ ਬਠਿੰਡਾ ਵਿੱਚ ਕਿਸਾਨਾਂ ਨੇ ਖਰੀਦ ਇੰਸਪੈਕਟਰ ਦਾ ਘਿਰਾਓ ਕੀਤਾ ਹੋਇਆ ਸੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਤਹਿਸੀਲਦਾਰ ਦਾ ਵੀ ਘਿਰਾਓ ਕੀਤਾ ਗਿਆ। ਇਸ ਦੌਰਾਨ ਝੋਨੇ ਦੀ ਖਰੀਦ ਦਾ ਮਾਮਲਾ ਭਖ ਗਿਆ, ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਝੋਨੇ ਦੀ ਖਰੀਦ ਨੂੰ ਲੈ ਕੇ ਹੋਈ ਪੁਲਿਸ ਅਤੇ ਕਿਸਾਨਾਂ ਵਿੱਚ ਤਿੱਖੀ ਝੜਪ ਵਿੱਚ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਕਿਸਾਨਾਂ ਵੱਲੋਂ ਪਿੰਡ ਰਾਏ ਕਲਾਂ ਦੀ ਅਨਾਜ ਮੰਡੀ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਹੈ। ਐਸਐਸਪੀ ਦੀ ਅਗਵਾਈ 'ਚ ਪੁਲਿਸ ਆਈ ਆ, ਡੀਐਸਪੀ ਨਾਲ ਭਰਾਵੋ ਛੱਲੀਆਂ ਵਾਂਗੂ ਕੁੱਟਿਆ ਕਿਸਾਨਾਂ ਨੂੰ। ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ ਰਾਏ ਕੇ ਚੱਲਦਾ ਸੀਗਾ ਉਹ ਤੇ ਲਾਠੀ ਚਾਰਜ ਕਰਤਾ ਭਰਾਵੋ। ਇੰਸਪੈਕਟਰ ਦਾ ਘਰਾਓ ਕੀਤਾ ਸੀ।
ਸਿੱਧੀਆਂ ਡਾਂਗਾ ਮਾਰੀਆਂ ਭਰਾਵੋ, ਸਿਰ ਪਾੜ ਤੇ। ਇਹ ਬਹੁਤ ਧੱਕੇਸ਼ਾਹੀ ਆ ਪੁਲਿਸ ਦੀ। ਇਹ ਕਰਕੇ ਸਾਰੇ ਪਿੰਡਾਂ ਦੇ ਭਰਾਵੋ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ ਆਹ ਹਾਲਤ ਬਣੀ ਪਈ ਆ। ਆਹ ਬਾਈ ਆ, ਆਹ ਦੇਖ ਲਓ ਖੂਨ ਦੇਖ ਲਓ, ਆਹ ਨਿਕਲਦਾ ਮੱਥਾ ਪਾੜਤਾ। ਇਹ ਕਰਕੇ ਆ, ਆਹ ਦੇਖ ਲਓ ਭਰਾਵੋ। ਤਾਂ ਅਸੀਂ ਇੰਸਪੈਕਟਰ ਨਾਲ ਗੱਲ ਕੀਤੀ। ਇੰਸਪੈਕਟਰ ਉੱਥੇ ਬੈਠਾ ਸੀਗਾ ਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆਇਆ, ਸਵਾਲ ਨਹੀਂ ਆਇਆ ਸੀ, ਆਖਿਆ ਵੀ ਮੌਕਚਰ ਇਹਨੂੰ ਮਹੀਨਾ ਹੋ ਗਿਆ, 25 ਦਿਨ ਬੈਠਿਆਂ ਨੂੰ ਕਿਸਾਨਾਂ ਨੂੰ, ਤਾਂ ਇਹਨਾਂ ਦੀ ਬੋਲੀ ਹੈ ਨਾ ਸਾਨੂੰ ਸੁਭਾਅ ਚੈਨ ਬਣ ਨਹੀਂ ਦਿੰਦਾ। ਆ ਜਿਹੜਾ ਉਸ ਬੋਲੀ ਲਾਈ ਸੀ, ਗੱਟੇ ਭਰੇ ਸੀ ਤੇ ਗੱਟੇ ਵੀ ਉਹ ਸੁਭਾਅ ਚੈਨ ਚੱਕ ਕੇ ਲੈ ਗਿਆ। ਅਸੀਂ ਜਦੋਂ ਆਖਿਆ ਤੁਹਾਡੀ ਫਿਰ ਜ਼ਿੰਮੇਵਾਰੀ ਕਾਹਦੀ ਆ? ਸਾਡਾ ਕਿਸਾਨ ਦਾ ਦਾਣਾ ਚੱਕ ਕੇ ਵਿਖਾ ਦੇ ਕੋਈ ਬਿਨਾਂ ਇਜਾਜ਼ਤ ਤੋਂ। ਤੁਸੀਂ ਸਰਕਾਰੀ ਮੁਲਾਜ਼ਮ ਆ, ਤੁਹਾਡਾ ਜੇ ਸੁਭਾਅ ਚੈਨ ਚੱਕ ਕੇ ਲੈ ਗਿਆ ਗੱਟੇ, ਫਿਰ ਜ਼ਿੰਮੇਵਾਰੀ ਕੀ ਆ? ਅਸੀਂ ਉਹਦਾ ਘੇਰਾ ਘਰਾਈ ਕੀਤਾ, ਪ੍ਰਸ਼ਾਸਨ ਆ ਗਿਆ। ਪ੍ਰਸ਼ਾਸਨ ਤੋਂ ਬਾਅਦ SDM ਤਹਿਸੀਲਦਾਰ ਆ ਗਏ। ਤਹਿਸੀਲਦਾਰ ਨੂੰ ਅਸੀਂ ਬਹਾਲਿਆ। ਉੱਥੇ ਬਹਾਉਣ ਤੋਂ ਬਾਅਦ ਤਹਿਸੀਲਦਾਰ ਤਾਂ ਨੇ ਪਹਿਲਾਂ ਕੱਢ ਲਿਆ। ਅਸੀਂ ਰੋਟੀ ਖਾਈ ਜਾਂਦੇ ਬੈਠੇ 7 ਵਜੇ। 4 ਬੱਸਾਂ 5 ਬੱਸਾਂ ਆਈਆਂ। ਆਉਣ ਸਾਰ ਪਿਛਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਆਉਣ ਸਾਰ ਸਾਡੇ ਪਸ਼ੂਆਂ ਵਾਂਗੂ ਲਾਠੀ ਚਾਰਜ ਕਿਸਾਨਾਂ ਤੇ 7 ਵਜੇ ਤੇ ਘਰ ਤਾਂ ਆ ਰਹਿ ਕੇ ਪਿੰਡ ਦਾ ਕਿਸਾਨ ਆ ਇੱਥੇ ਉਹਦੇ ਡਾਂਗ ਮਰੀ ਆ ਸੋਜ ਆ, ਖੂਨ ਨਿਕਲੀ ਆ, ਸਿਰ ਚ ਮਾਰੀਆਂ। ਆ ਵੀਰ ਦੇ ਆ ਪਾਟਾਂ ਤੇ ਵਿਖਾ ਵੀਰ, ਆ ਬਾਹਾਂ ਤੇ ਆ ਵੇਖ, ਆ ਬਾਹਾਂ ਤੇ ਆ ਨਿਸ਼ਾਨ ਢੰਗਾ ਮਾਰੀਆਂ। ਆ ਮਾਰੀਆਂ ਡੇਗ ਲਿਆ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ ਸਿਰ ਚ ਬਹੁਤ ਆ ਕਿਸਾਨ ਤੇ ਆ DSP ਆ ਨਿੱਕਿਆ ਵੇਖ ਲਓ ਭਰਾਵੋ ਹਾਲ ਕਿਸਾਨ ਦਾ। ਆ ਡਾਂਗਾ ਮਾਰੀਆਂ ਸਿਰ ਚ, ਆ ਮੱਥਿਆਂ ਤੇ ਮਾਰੀਆਂ, ਨੱਕਾਂ ਤੇ ਮਾਰੀਆਂ, ਆ ਸਿਰ ਚ ਮਾਰੀ ਆ। ਤਾਂ ਕਰਕੇ ਇਹ ਪੁਲਿਸ ਦਾ ਜ਼ਬਰ ਆ ਤੇ ਭਗਵੰਤ ਮਾਨ ਦੀ ਸਰਕਾਰ ਨਿੱਕੀਆ ਜ਼ਬਰ ਤੇ ਆਈ ਹੋਈ ਆ। ਜਿਹੜਾ ਕਹਿੰਦਾ ਭੰਡ ਦਾ DC, ਕਿਸਾਨਾਂ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ, ਤੇ ਜੇ ਸਮੱਸਿਆ ਨਹੀਂ ਤਾਂ ਕਿਸਾਨਾਂ ਨੂੰ ਲਾਠੀ ਚਾਰਜ ਪਸ਼ੂਆਂ ਨੂੰ ਕੁੱਟਿਆ। ਤਾਂ ਕਰਕੇ ਅਸੀਂ ਨਿੱਕਿਆ ਸੂਬੇ ਦੇ ਧਿਆਨ ਚ ਲੈਤਾ। ਕੱਲ ਨੂੰ ਪ੍ਰਸ਼ਾਸਨ ਕੰਨ ਤੇ ਲਿਖਿਆ ਪੜ੍ਹ ਲਏ, ਕੋਈ ਆਪਦਾ ਅਸੀਂ ਐਕਸ਼ਨ ਕਰਾਂਗੇ। ਤਾਂ ਕਰਕੇ ਜਿਹੜਾ ਕਿਸਾਨਾਂ ਨੂੰ ਸ਼ਾਂਤਮਈ ਬੈਠਿਆਂ ਨੂੰ ਲਾਠੀ ਚਾਰਜ ਕੀਤਾ, ਪਸ਼ੂਆਂ ਨੂੰ ਬਹੁਤ ਕਿਸਾਨਾਂ ਤੇ ਸਿਰ ਚ ਡਾਂਗਾ ਗੁੱਜੀਆਂ ਛੱਟਾਂ। ਤਾਂ ਕਰਕੇ ਆ ਮੁੰਡੇ ਨੂੰ ਤਾਂ ਅਸੀਂ ਹਸਪਤਾਲ ਦਾਖਲ ਕਰਾਉਣੇ ਆ। ਇਹਦੇ ਜਿਆਦਾ ਛੱਟਾਂ ਮਾਰੀਆਂ। ਇਹਨਾਂ ਤਾਂ ਪਸ਼ੂਆਂ ਨੂੰ 3-4 ਜਣੇ ਪੁਲਿਸ ਵਾਲਿਆਂ ਨੇ ਕੁੱਟਿਆ। ਸਾਡੇ ਮੋਬਾਈਲ ਖੋ ਕੇ ਲੈ ਗਏ, ਮੋਬਾਈਲ ਭੰਨ ਤੇ, ਮੈਕ ਵੀ ਲੈ ਗਏ, ਮੈਕ ਵੀ ਤਾਰਾਂ ਪੜਤੀਆਂ, ਮੈਕ ਲੈ ਗਏ ਮੇਰੀ। ਪੰਜਾਬ ਵਿੱਚ ਇਸ ਸਮੇਂ ਜ਼ਿਮਨੀ ਚੋਣਾਂ ਦੇ ਚੱਲਦਿਆਂ ਮਾਹੌਲ ਕਾਫੀ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ BJP ਉਮੀਦਵਾਰ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਦੋਹਾਂ ਨੂੰ ਨੋਟਿਸ ਜਾਰੀ ਕਰ ਇਸ ਦਾ ਜਵਾਬ 24 ਘੰਟਿਆਂ ਦੇ ਅੰਦਰ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜੇਕਰ ਉਹਨਾਂ ਵੱਲੋਂ 24 ਘੰਟਿਆਂ ਦੇ ਅੰਦਰ ਜਵਾਬ ਨਹੀਂ ਦਿੱਤਾ ਗਿਆ ਤਾਂ ਚੋਣ ਕਮਿਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਦੋਹਾਂ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਜ਼ਾਬਤੇ ਦੌਰਾਨ ਮਸਜਿਦ ਵਿੱਚ ਵੋਟਰਾਂ ਨੂੰ ਪੰਜੇ ਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਆਖੀ ਸੀ। ਇਸ ਸੰਬੰਧੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਗੱਲ ਤੋਂ ਤੁਸੀਂ ਭਲੀ ਭਾਂਤੀ ਜਾਣੂ ਹੋ ਕਿ ਮਾਡਲ ਕੋਡ ਆਫ ਕੰਡਕਟ ਦੌਰਾਨ ਕਿਸੇ ਵੀ ਧਾਰਮਿਕ ਜਗ੍ਹਾ ਤੋਂ ਵੋਟਰਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਬਾਰੇ ਮਜਬੂਰ ਨਹੀਂ ਕੀਤਾ ਜਾ ਸਕਦਾ। ਇੱਕ ਵੀਡੀਓ ਕਲਿੱਪ ਵਿੱਚ ਆਮ ਆਦਮੀ ਪਾਰਟੀ ਵੱਲੋਂ ਗਿੱਦੜਬਾਹਾ ਦੀ ਇੱਕ ਮਸਜਿਦ ਵਿੱਚ ਅੰਮ੍ਰਿਤਾ ਵੜਿੰਗ ਉਮੀਦਵਾਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਵੋਟਰਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ, ਜਿਸ ਦੀ ਆਡੀਓ ਅਤੇ ਵੀਡੀਓ ਕਲਿੱਪ ਵੀ ਜਾਰੀ ਹੋ ਚੁੱਕੀ ਹੈ। ਕਮਿਸ਼ਨ ਵੱਲੋਂ ਇਸ ਦਾ ਸਪਸ਼ਟੀਕਰਨ 24 ਘੰਟਿਆਂ ਦੇ ਅੰਦਰ ਮੰਗਿਆ ਗਿਆ ਹੈ। ਉੱਥੇ ਦੂਜੇ ਪਾਸੇ BJP ਉਮੀਦਵਾਰ ਮਨਪ੍ਰੀਤ ਬਾਦਲ ਵੱਲੋਂ ਨੌਕਰੀ ਦੇਣ ਦਾ ਆਫਰ ਦਿੱਤਾ ਗਿਆ ਸੀ, ਜਿਸ ਸੰਬੰਧੀ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਇਸ ਗੱਲ ਤੋਂ ਭਲੀਭਾਂਤ ਜਾਣੂ ਹੋ ਕਿ ਮਾਡਲ ਕੋਡ ਆਫ ਕੰਡਕਟ ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਨਹੀਂ ਦੇਣਾ ਬਣਦਾ ਹੈ, ਪਰ ਤੁਹਾਡੇ ਵੱਲੋਂ ਵੋਟਰਾਂ ਨੂੰ ਆਵਾਜਾਈ ਅਤੇ ਰੇਲਵੇ ਵਿਭਾਗ ਵਿੱਚ ਨੌਕਰੀਆਂ ਦੇਣ ਲਈ ਲਾਲਚ ਦਿੱਤਾ ਗਿਆ ਹੈ, ਜਿਸ ਦੀ ਆਡੀਓ ਅਤੇ ਵੀਡੀਓ ਕਲਿੱਪ ਵੀ ਜਾਰੀ ਹੋ ਚੁੱਕੀ ਹੈ। ਇਸ ਸੰਬੰਧੀ ਆਪਣਾ ਸਪਸ਼ਟੀਕਰਨ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇ। ਜਵਾਬ ਨਾ ਦੇਣ ਦੀ ਸੂਰਤ ਵਿੱਚ ਤੁਹਾਡੇ ਖਿਲਾਫ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਸੰਬੰਧੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।